ਬਾਦਸ਼ਾਹ ਤੇ ਵਜ਼ੀਰ ਨਾਲ ਜਾ ਰਹੇ ਹੁਣ ਸਫ਼ਰ ਤੇ ਗਰਮੀਆਂ ਦਾ ਦਿਹਾੜੇ ਹੁਣ ਰਸਤੇ ਦੇ ਵਿੱਚ ਅੰਬ ਆਇਆ ਤੇ ਬਾਦਸ਼ਾਹ ਵਜ਼ੀਰ ਨੂੰ ਆਂਦਾ ਵੀ ਆਪਾਂ ਨਾ ਆਰਾਮ ਕਰ ਲਈਏ ਸਾਇਆਦਾਰ ਦਰਖਤ ਦੇ ਥੱਲੇ। ਹੁਣ ਉਹਦੇ ਥੱਲੇ ਬਹਿ ਗਏ ਤੇ ਬਾਦਸ਼ਾਹ ਨੇ ਵੇਖਿਆ ਵੀ ਥੱਲੇ ਦੁਹਾਣਿਆਂ ਦੀਆਂ ਤਰਬੂਜ਼ ਦੀਆਂ ਵੱਲਾਂ ਲੱਗੀਆਂ ਹੁਣ ਤੇ ਦੁਹਾਣਾ ਲੱਗਾ ਵੇ ਛੋਟੀ ਜੀ ਵੱਲ ਹੋਵੇ ਤੇ ਦੁਹਾਣਾ ਕਾਫੀ ਵੱਡਾ ਲੱਗਾ ਹੋਵੇ ਉਹਨੂੰ। ਬਾਦਸ਼ਾਹ ਲੰਮੇ ਪੈਂਦਾ ਤੇ ਵੇਂਦਾ ਵੀ ਅੰਬ ਦੀ ਬੜੀ ਵੱਡੀ ਟਹਿਣੀ ਹੈ ਤੇ ਉਹਨੂੰ ਛੋਟਾ ਜਿਹਾ ਅੰਬ ਲੱਗਾ। ਬਾਦਸ਼ਾਹ ਆਪਣੇ ਵਜ਼ੀਰ ਨੂੰ ਆਂਦਾ ਵੀ ਵੇਖ ਅੱਲਾ ਪਾਕ ਦੀਆਂ ਇਹ ਨਾਇਨਸਾਫੀਆਂ, ਛੋਟੀ ਜੀ ਵੱਲ ਨੂੰ ਵੱਡਾ ਸਾਰਾ ਦਵਾਣਾ ਲਾਤਾ, ਐਡਾ ਵੱਡਾ ਅੰਬ ਦਾ ਪੌਦਾ ਤੇ ਛੋਟਾ ਜਿਹਾ ਨੂੰ ਅੰਬ ਲਾਤਾ। ਵਜ਼ੀਰ ਆਂਦਾ ਵੀ ਕਿਵੇਂ ਨਾਇਨਸਾਫੀ? ਉਹਨੇ ਕਿਹਾ ਜੀ ਇਹ ਅੰਬ ਜਿਹੜਾ ਨਾ ਇਸ ਵੱਲ ਨੂੰ ਲੱਗਣਾ ਚਾਹੀਦਾ ਸੀ ਦੁਹਾਣੇ ਦੀ ਨੂੰ, ਦੁਹਾਣਾ ਜਿਹੜਾ ਸੀ ਇਸ ਅੰਬ ਨੂੰ ਲੱਗਣਾ ਚਾਹੀਦਾ ਸੀ। ਹਜੇ ਇੰਨੀਆਂ ਗੱਲਾਂ ਉਹ ਕਰ ਰਿਹਾ ਵੇ ਬਾਦਸ਼ਾਹ ਤੇ ਉਨੀ ਦੇਰ ਨੂੰ ਨਾ ਪਰਿੰਦਾ ਆਇਆ ਇੱਕ ਤੇ ਆਣ ਕੇ ਉਸ ਅੰਬ ਦੀ ਡਹਿਣੀ ਦੇ ਉੱਤੇ ਬਹਿ ਕੇ ਤੇ ਅੰਬ ਨੂੰ ਠਕੋਰਨ ਲੱਗਾ। ਜਦੋਂ ਉਸ ਅੰਬ ਨੂੰ ਚੁੰਝ ਮਾਰੀ ਤੇ ਅੰਬ ਡਿੱਗਿਆ ਤੇ ਬਾਦਸ਼ਾਹ ਦੇ ਸਿਰ ਤੇ ਆਣ ਕੇ ਵੱਜ ਗਿਆ। ਜਦੋਂ ਉਹਦੇ ਸਿਰ ਤੇ ਵੱਜਿਆ ਤੇ ਵਜ਼ੀਰ ਬਾਦਸ਼ਾਹ ਨੂੰ ਆਂਦਾ, ਬਾਦਸ਼ਾਹ ਸਾਹਿਬ ਜੋ ਵੀ ਅੱਲਾ ਪਾਕ ਕਰਦਾ ਬਿਹਤਰ ਕਰਦਾ, ਉਹਦੇ ਫੈਸਲੇ ਕਦੀ ਵੀ ਗਲਤ ਨਹੀਂ ਹੋ ਸਕਦੇ। ਬਾਦਸ਼ਾਹ ਦਾ ਉਹ ਕਿਵੇਂ? ਉਹਨੇ ਕਿਹਾ ਅਗਰ ਇਹਦੀ ਜਗ੍ਹਾ ਤੇ ਦੁਹਾਣਾ ਲੱਗਾ ਹੁੰਦਾ ਤੇ ਦੁਹਾਣਾ ਡਿੱਗਦਾ ਉੱਤੋਂ ਤੇ ਯਕੀਨਨ ਤੁਹਾਡੀ ਮੌਤ ਵੀ ਹੋ ਸਕਦੀ ਸੀ ਇਹਦੇ ਨਾਲ, ਕਿਉਂਕਿ ਤਰਬੂਜ਼ ਕਾਫੀ ਵੱਡਾ ਸੀ ਤੇ ਕਾਫੀ ਉਚਾਈ ਤੋਂ ਵੱਜਣਾ ਸੀ ਆਣ ਕੇ। ਅੰਬ ਲੱਗਾ ਸੀ, ਅਗਰ ਉਹ ਵੱਜਾ ਤੇ ਤੁਹਾਨੂੰ ਕੁਝ ਵੀ ਨਹੀਂ ਹੋਇਆ, ਇੱਕ ਹਲਕੀ ਜਿਹੀ ਦਰਦ ਤੁਹਾਨੂੰ ਮਹਿਸੂਸ ਹੋਈ ਏ। ਇਸ ਤੋਂ ਕਰਕੇ ਉਹਨੇ ਆਖਿਆ ਵਜ਼ੀਰ ਨੇ ਬਾਦਸ਼ਾਹ ਨੂੰ ਵੀ ਅੱਲਾ ਪਾਕ ਜੋ ਵੀ ਕੰਮ ਕਰਦਾ ਉਹਦੇ ਫੈਸਲਿਆਂ 'ਚ ਰਾਜ਼ੀ ਰਹਿਣਾ ਚਾਹੀਦਾ। ਉਹ ਛੋਟੀਆਂ ਚੀਜ਼ਾਂ ਨੂੰ ਵੱਡੇ ਫਲਦਾਰ ਚੀਜ਼ਾਂ ਲਾ ਸਕਦਾ, ਵੱਡੀਆਂ ਚੀਜ਼ਾਂ ਛੋਟੀਆਂ ਲਾਉਂਦਾ ਤੇ ਉਹਦੀ ਹਿਕਮਤ ਏ, ਉਹਦੀ ਰਜ਼ਾ ਏ, ਉਹ ਬਿਹਤਰੀਨ ਫੈਸਲੇ ਕਰਦਾ, ਉਸ ਤੋਂ ਵੱਧ ਕੇ ਕੋਈ ਵੀ ਅੱਛਾ ਫੈਸਲਾ ਨਹੀਂ ਕਰ ਸਕਦਾ।